ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਲਗਾਤਾਰ ਜਿਹੜੇ ਮੀਂਹ ਪਏ ਆ ਉਸ ਦੇ ਨਾਲ ਕਈ ਥਾਵਾਂ ਦੇ ਉੱਤੇ ਇਸ ਐਟਮੋਸਫੇਰਿਕ ਰਿਵਰ ਨੇ ਭਾਰੀ ਨੁਕਸਾਨ ਕੀਤਾ ਆ। ਆਲਦੋ ਕਈ ਇਲਾਕੇ ਬਚੇ ਵੀ ਜਿਹੜੇ ਉਹ ਰਹੇ ਆ, ਪਰ ਬਹੁਤ ਸਾਰੇ ਥਾਵਾਂ ਦੇ ਉੱਤੇ ਗੜੇਮਾਰੀ ਤੇ ਜਿਹੜੇ ਹਰਜੋਤ ਸਿੰਘ ਜੀ ਮੀਂਹ ਬਹੁਤ ਪਏ ਨੇ। 18 ਮਿਲੀਅਨ ਲੋਕ ਕੈਲੀਫੋਰਨੀਆ 'ਚ ਅਜੇ ਵੀ ਫਲੱਡ ਅਲਰਟਸ ਦੇ ਅੰਡਰ ਦੱਸੇ ਜਾਂਦੇ ਨੇ, ਜਿਨ੍ਹਾਂ ਵਿੱਚ ਸੈਨ ਫਰਾਂਸਿਸਕੋ, ਓਕਲੈਂਡ, ਸੈਕਰਾਮੈਂਟੋ ਤੇ ਫ੍ਰੈਸਨੋ ਦੇ ਕਈ ਇਲਾਕੇ ਕਾਉਂਟੀਜ਼ ਦੇ ਜਿਹੜੇ ਉਹ ਆ ਰਹੇ ਨੇ। ਮੋਨਰੇ ਕਾਉਂਟੀ ਦੇ ਵਿੱਚ ਪਜਾਰੋ ਰਿਵਰ ਦੀ ਜਿਹੜੀ ਹਰਜੋਤ ਸਿੰਘ ਜੀ ਲੈਵੀ ਟੁੱਟੀ, ਬੰਨ ਟੁੱਟੀ ਆ, ਉਸ ਦੇ ਨਾਲ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਹੈਗਾ ਆ। ਸੋ ਆਪਾਂ ਦੇਖ ਸਕਦੇ ਹਾਂ ਉੱਥੇ ਵੀ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਦਰਿਆ ਦੇ ਵਿੱਚੋਂ ਸ਼ਹਿਰ ਵੱਲ ਨੂੰ, ਦੂਜੇ ਪਾਸੇ ਵੱਲ ਨੂੰ ਜਿਹੜਾ ਉਹ ਰੁੜਦਾ ਜਾ ਰਿਹਾ ਸੀ, ਤੇ ਕਾਫੀ ਡੈਡਲੀ ਫਲੱਡਿੰਗ ਤੇ ਵਾਈਡ ਸਪਰੈਡ ਡੈਮੇਜ ਜਿਹੜਾ ਆ ਇਸ ਕਰਕੇ ਆਲਰੇਡੀ ਹੋ ਚੁੱਕਾ ਆ। ਮੈਂਡੇਟਰੀ ਇਵੈਕੂਏਸ਼ਨਸ ਜਿਹੜੀਆਂ ਆ ਉਹ ਜਾਰੀ ਕੀਤੀਆਂ ਗਈਆਂ। ਉਹ ਵੀ ਜਿਹੜੇ ਪਜਾਰੋ ਰਿਵਰ ਦੀ ਜਿਹੜਾ ਬੰਨ ਟੁੱਟਾ ਆ, ਪਿਛਲੀ ਵਾਰੀ ਜਦੋਂ ਹਰਜੋਤ ਸਿੰਘ ਜੀ ਜਨਵਰੀ ਦੇ ਵਿੱਚ ਵੀ ਇਦਾਂ ਐਟਮੋਸਫੇਰਿਕ ਰਿਵਰਸ ਆਈਆਂ ਸੀ, ਉਦੋਂ ਵੀ ਵਿਲਟਨ ਟਾਊਨ ਦੇ ਨਜ਼ਦੀਕ ਜਿਹੜਾ ਬੰਨ ਆ ਉੱਥੇ ਟੁੱਟਾ ਸੀ, ਕਈ ਥਾਵਾਂ ਤੋਂ ਜਿਹੜਾ ਉਹ ਟੁੱਟ ਗਿਆ ਸੀਗਾ। ਉਹਦੇ ਕਰਕੇ ਉਹ ਵੀ ਲੋਕ ਆ ਉਹ ਨੁਕਸਾਨੇ ਗਏ ਸੀ। 5000 ਤੋਂ ਵੱਧ ਲੋਕ ਜਿਹੜੇ ਪਜੈਰੋ ਰਿਵਰ ਦੇ ਇਰਦ ਗਿਰਦ ਰਹਿੰਦੇ ਨੇ, ਉਹਨਾਂ ਨੂੰ ਇਵੈਕੂਏਟ ਕਰਨਾ ਪਿਆ ਸੀਗਾ। ਸੋ ਕਹਿੰਦੇ ਵੀ ਸਟੋਰਮ ਦੇ ਚੱਲਦੇ, ਕਿਉਂਕਿ ਮੀਂਹ ਭਾਰੀ ਜਿਹੜਾ ਉਹ ਪੈ ਰਿਹਾ ਹੈਗਾ ਆ, ਪਰ ਉਸ ਦੇ ਕਰਦੇ ਉਹ ਹੁੰਦੇ ਹੋਇਆਂ ਜਿਹੜਾ ਇਸ ਲੈਵੀ ਨੂੰ ਬੰਨ ਨੂੰ ਜਿਹੜਾ ਬੰਨਣਾ ਹੁਣ ਕਾਫੀ ਔਖਾ ਹੋਊਗਾ। ਤੇ 120 ਫੁੱਟ ਚੌੜਾ ਜਿਹੜਾ ਹਰਜੋਤ ਸਿੰਘ ਜੀ ਇਹ ਬ੍ਰੇਕ ਆ। ਸੋ ਇਸ ਨੂੰ ਜਿਹੜਾ ਆ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਬੰਨਣਾ ਪੈ ਸਕਦਾ ਆ। ਆਲੇ ਦੁਆਲੇ ਜਿਹੜੇ ਖੇਤੀਬਾੜੀ ਦਾ ਥਾਂ ਸੀਗਾ ਉਹ ਵੀ ਪੂਰੀ ਤਰ੍ਹਾਂ ਇਸ ਹੜ੍ਹ ਦੇ ਕਰਕੇ ਡੁੱਬ ਗਿਆ ਹੈਗਾ। ਨੈਸ਼ਨਲ ਵੈਦਰ ਸਰਵਿਸ ਦੇ ਸਟਾਰਮ ਪ੍ਰੈਡਿਕਸ਼ਨ ਇਹ ਕਿਆਸਰੀਆਂ ਲਾ ਰਹੇ ਆ ਵੀ 4 ਲੈਵਲਸ ਜਿਹੜੇ ਹੁੰਦੇ ਆ ਰਿਸਕ ਦੇ, ਉਹਨਾਂ ਵਿੱਚੋਂ ਲੈਵਲ 3 ਰਿਸਕ ਐਕਸੈਸਿਵ ਰੇਨ ਦਾ ਨਰਦਰਨ ਕੈਲੀਫੋਰਨੀਆ ਦੇ ਵਿੱਚ ਉਹ ਅੱਜ ਦੇ ਦਿਨ ਰਹੂਗਾ। ਤੇ ਕੱਲ ਪਰਸੋਂ ਨੂੰ ਇੱਕ ਵਾਰੀ ਫੇਰ ਜਿਹੜਾ ਭਾਰੀ ਮੀਂਹ ਦੀਆਂ ਕਿਆਸਰੀਆਂ ਦੱਸੀਆਂ ਜਾ ਰਹੀਆਂ ਆ। ਫੋਰਕਾਸਟਰਸ ਇਹ ਕਿਆਸਰੀਆਂ ਲਾ ਰਹੇ ਨੇ 5000 ਫੁੱਟ ਤੋਂ ਹੇਠਾਂ ਦੀ ਉਚਾਈ ਵਾਲੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਫਲੱਡਿੰਗ ਇੰਪੈਕਟਸ ਕਾਫੀ ਜ਼ਿਆਦਾ ਹੋ ਸਕਦੇ ਆ। ਹੈਵੀ ਰੇਨ ਦੇ ਨਾਲ ਸਨੋ ਮੈਲਟ ਜਿਹੜੀ ਆ ਉਹਨਾਂ ਨੇ ਇੱਕ ਵਾਰੀ ਫੇਰ ਇਹਨਾਂ ਚਿੰਤਾਵਾਂ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਆ। ਕੱਲ ਜਿਹੜੇ ਹਰਜੋਤ ਸਿੰਘ ਜੀ ਇੱਥੇ ਕਰਮਨ, ਸੈਲਮਾ, ਇਹਨਾਂ ਇਲਾਕਿਆਂ ਤੋਂ ਜਿਹੜੀਆਂ ਵੀਡੀਓਜ਼ ਫੋਟੋਜ਼ ਆਈਆਂ ਸੀ, ਆਪਣੇ ਵੀ ਬਹੁਤ ਸਾਰੇ ਜਿਹੜੇ ਫਾਰਮਰਸ ਆ ਇੱਧਰ ਰਹਿੰਦੇ ਆ, ਉਹਨਾਂ ਨੇ ਦਿਖਾਇਆ ਵੀ ਘੰਟੇ ਦੇ ਵਿੱਚ ਹੀ, ਘੰਟੇ ਡੇਢ ਘੰਟੇ ਦੇ ਵਿੱਚ 1 ਇੰਚ ਤੱਕ ਮੀਂਹ ਜਿਹੜਾ ਆ ਉਹ ਪੈ ਗਿਆ। ਗੜੇਮਾਰੀ ਜਿਹੜੀ ਆ ਉਹ ਹੋਈ ਆ ਬਹੁਤ ਬੁਰੀ ਤਰ੍ਹਾਂ ਇਸ ਵਾਰ। ਜਿਹੜੀ ਹਰਜੋਤ ਸਿੰਘ ਜੀ ਫਸਲਾਂ ਦੇ ਉੱਤੇ ਖਾਸ ਕਰਕੇ ਜਿਹੜੀ ਨਟ ਕ੍ਰੌਪ ਆ ਉਹਨਾਂ ਨੂੰ ਕਾਫੀ ਨੁਕਸਾਨ ਜਿਹੜਾ ਉਹ ਪਹੁੰਚ ਸਕਦਾ ਹੈਗਾ ਆ। ਜੀ, ਸੋ ਬਿਲਕੁਲ ਇੱਕ ਹੋਰ ਸਟਾਰਮ ਅੱਜ ਆ ਰਿਹਾ ਹੈਗਾ, ਰਾਤ ਨੂੰ ਸ਼ੁਰੂ ਹੋ ਜਾਣਾ ਮੰਡੇ ਨੂੰ, ਜਿਹਦੇ ਕਰਕੇ ਫਲੱਡ ਦੇ ਬਹੁਤ ਜ਼ਿਆਦਾ ਚਾਂਸਸ ਆ ਸੈਕਰਾਮੈਂਟੋ ਵਾਲੇ ਏਰੀਏ ਦੇ ਵਿੱਚ। 10ਵਾਂ ਵੱਡਾ ਐਟਮੋਸਫੇਰਿਕ ਰਿਵਰ ਹਿੱਟ ਕਰਨ ਜਾ ਰਿਹਾ ਹੈ ਕੈਲੀਫੋਰਨੀਆ 'ਚ। ਸੋ ਇਹ ਆਪਾਂ ਪਹਿਲਾਂ ਕਦੇ ਟਰਮ ਵਾਲੀ ਸੁਣੀ ਨਹੀਂ ਸੀ, 2 ਸਾਲਾਂ ਤੋਂ ਹੀ ਸੁਣਨ ਲੱਗੇ ਆ। ਤੇ ਹੁਣ ਇੱਥੋਂ ਤੁਸੀਂ ਹਿਸਾਬ ਲਾ ਲਓ ਵੀ ਕਿਸ ਤਰ੍ਹਾਂ ਇੱਕ ਤਰ੍ਹਾਂ ਦੇ ਨਾਲ ਸੋਕੇ ਵਾਲੀ ਸਟੇਟ ਡਿਕਲੇਅਰ ਕੀਤੀ ਹੋਈ ਹੁਣ ਫਲੱਡਿੰਗ ਦੇ ਅੰਡਰ ਆ ਰਹੀ ਹੈਗੀ ਆ। ਕ੍ਰੈਗ ਸ਼ੂਮੇਕਰ ਇੱਕ ਮੀਟਰੀਓਲੋਜਿਸਟ ਹੈਗੇ ਆ ਨੈਸ਼ਨਲ ਵੈਦਰ ਸਰਵਿਸ ਦੇ ਸੈਕਰਾਮੈਂਟੋ ਦੇ ਵਿੱਚ। ਉਹ ਕਹਿੰਦੇ ਆ ਵੀ ਪੋਟੈਂਸ਼ੀਅਲ ਬਹੁਤ ਆ ਸੈਕਰਾਮੈਂਟੋ ਏਰੀਏ ਦੇ ਵਿੱਚ ਸਟ੍ਰੀਮ ਫਲੱਡਿੰਗ ਦਾ, ਕਿਉਂਕਿ ਜੋ ਸਨੋ ਆ ਉੱਪਰ ਉਹ ਵੀ ਪਿਘਲ ਰਹੀ ਆ, ਤੇ ਉੱਤੋਂ ਮੀਂਹ ਜਿਹੜਾ ਆ ਰਿਹਾ, ਤੇ ਉੱਤੋਂ ਜਿਹੜਾ ਟੈਂਪਰੇਚਰ ਆ ਉਹ ਵੀ ਹਾਈ ਹੈਗਾ ਆ। ਤੁਸੀਂ ਅੱਜ ਦੇਖਿਆ ਹੋਊਗਾ ਬਹੁਤ ਜਗ੍ਹਾ ਦੇ ਉੱਤੇ ਇੰਨੀ ਜ਼ਿਆਦਾ ਠੰਡ ਹੈ ਨਹੀਂ ਹੈਗੀ ਨਹੀਂ। ਤੇ ਹਵਾਵਾਂ ਜਿਹੜੀਆਂ ਆ ਬਹੁਤ ਤੇਜ਼ ਚੱਲ ਰਹੀਆਂ, 50 ਮਾਈਲਸ ਪਰ ਆਵਰ ਦੇ ਹਿਸਾਬ ਨਾਲ। ਜੋ ਵੈਲੀ ਆ ਸੈਕਰਾਮੈਂਟੋ ਵਾਲਾ ਏਰੀਆ ਤੇ ਉੱਥੇ ਫੁੱਟ ਹਿਲਸ ਆ ਉਹਨਾਂ ਦੇ ਵਿੱਚ ਚੱਲਣਗੀਆਂ। ਟੋਲਮਨੀ ਕਾਉਂਟੀ ਦੇ ਏਰੀਏ ਦੇ ਵਿੱਚ ਥੰਡਰ ਸਟਾਰਮ ਉਹ ਆਉਣ ਦੇ ਬੜੇ ਚਾਂਸ ਆ। ਮੋਨਰੇ ਕਾਉਂਟੀ ਦੇ ਵਿੱਚ ਤੁਸੀਂ ਦੱਸਿਆ ਹੀ ਆ ਵੀ 8500 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ।
ਪਹਾੜੋ ਜਿਹੜੀ ਕਮਿਊਨਿਟੀ ਆ ਜਿੱਥੇ 1700 ਤੋਂ ਵੱਧ ਲੋਕ ਮੋਸਟਲੀ ਲਟੀਨੋ ਫਾਰਮ ਵਰਕਰਸ ਆ, ਉਹਨਾਂ ਦੇ ਤਾਂ ਸਾਰਿਆਂ ਦੇ ਵਿਚਾਰਿਆਂ ਦੇ ਘਰ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਗਏ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਕਹਿੰਦੇ ਵੀ ਜਿਹੜੀ ਗਵਰਨਮੈਂਟ ਦੇ ਆਫੀਸ਼ੀਅਲ ਸੀ ਉਹਨਾਂ ਨੂੰ ਪਤਾ ਸੀ ਵੀ ਇਹ ਜਿਹੜਾ ਦਰਿਆ ਆ ਪਹਾੜੋ ਰਿਵਰ ਆ ਇਹਦੀ ਲੇਵੀ ਟੁੱਟ ਸਕਦੀ ਆ। ਸੋ ਉਹਦੇ ਉੱਤੇ ਉਹਨਾਂ ਨੇ ਕੋਈ ਸਖਤ ਐਕਸ਼ਨ ਮੌਕੇ ਤੇ ਨਹੀਂ ਲਿਆ। ਹਾਲਾਂਕਿ ਗਵਰਨਰ ਗੈਬਨ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਜਿਹੜੀ ਕੀਤੀ ਸੀ 34 ਕਾਉਂਟੀ 'ਚ, ਉਹਦੇ ਵਿੱਚ 6 ਕਾਉਂਟੀਜ਼ ਹੋਰ ਐਡ ਕਰ ਦਿੱਤੀਆਂ ਹੈਗੀਆਂ। ਪਿਛਲੇ 2 ਜੀ ਦਿਨਾਂ ਦੇ ਵਿੱਚ 20 ਇੰਚ ਤੋਂ ਵੱਧ ਸਨੋ ਸਿਆਰਾ ਨਵਾਡਾ ਵਾਲਾ ਜੋ ਏਰੀਆ ਆ ਉੱਥੇ ਉਹਨਾਂ ਪਹਾੜੀਆਂ ਤੇ ਪੈ ਚੁੱਕੀ ਆ। ਤੇ ਇਹ ਸਨੋ ਪੈਕ ਕਹਿੰਦੇ ਵੀ ਟਵਾਈਸ ਦੈਨ ਐਵਰੇਜ ਆ ਹੂੰ ਇਸ ਦਹਾਕੇ ਦੇ ਵਿੱਚ ਯੂਸੀ ਬਰਕਲੇ ਦੇ ਸੈਂਟਰਲ ਸਿਆਰਾ ਸਨੋ ਲੈਬ ਦੇ ਜੋ ਸਾਇੰਟਿਸਟ ਆ ਉਹ ਦੱਸਦੇ ਆ। ਜੀ ਜਿਹੜਾ ਨੈਕਸਟ ਰਾਉਂਡ ਆ, ਜਿਸ ਤਰ੍ਹਾਂ ਮੈਂ ਦੱਸਿਆ ਵੀ ਨਵਾਂ ਸਟਾਰਮ ਆ ਰਿਹਾ 2 ਤੋਂ 6 ਫੁੱਟ ਸਨੋ, 6500 ਫੁੱਟ ਦੀਆਂ ਤੇ 8000 ਫੁੱਟ ਦੀ ਉਚਾਈ ਵਾਲੀਆਂ ਪਹਾੜੀਆਂ ਆ, ਉਹਨਾਂ ਦੇ ਉੱਪਰ ਜਿਹੜੀ ਆ ਇਹ ਇੰਨੀ ਸਨੋ ਪੈ ਸਕਦੀ ਹੈਗੀ ਆ। ਸੋ ਕੈਲੀਫੋਰਨੀਆ ਦੇ ਵਿੱਚ ਫਲੱਡਿੰਗ ਬਹੁਤ ਜ਼ਿਆਦਾ ਖਤਰਨਾਕ ਆ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਇਹ ਪਹਾੜੋ ਜਿਹੜੀ ਰਿਵਰ ਵਾਲਾ ਪਹਾੜੋ ਵਾਲਾ ਕਮਿਊਨਿਟੀ ਏਰੀਆ ਪੂਰੀ ਤਰ੍ਹਾਂ ਡੁੱਬ ਗਿਆ ਆ। ਉਧਰ ਬੇਕਰਸਫੀਲਡ ਦੇ ਵਿੱਚ ਕਰਨ ਕਾਉਂਟੀ ਦੇ ਵਿੱਚ ਕਰਨਵਿਲ ਕਰਕੇ ਜੋ ਟਾਊਨ ਆ ਉੱਥੇ ਮੋਬਲ ਹੋਮ ਵਾਲਾ ਜਿਹੜਾ ਸਾਰੇ ਦਾ ਸਾਰਾ ਏਰੀਆ ਸੀ ਉਹ ਬਹੁਤ ਬੁਰੀ ਤਰ੍ਹਾਂ ਫਲੱਡਿੰਗ ਦੇ ਵਿੱਚ ਡੁੱਬਿਆ ਆ। 18 ਮਿਲੀਅਨ ਕੈਲੀਫੋਰਨੀਆ ਦੇ ਲੋਕ ਇਸ ਵੇਲੇ ਫਲੱਡ ਅਲਰਟ ਦੇ ਅੰਡਰ ਹੈਗੇ। ਜੀ ਮੋਨਰੇ ਕਾਉਂਟੀ ਦੇ ਵਿੱਚ ਜਿਹੜੀ ਪਹਾੜੋ ਜਿਹੜੀ ਦਰਿਆ ਆ ਉਹ ਬੰਨ੍ਹ ਟੁੱਟਣ ਤੋਂ ਬਾਅਦ ਦੇ ਵਿੱਚ ਜਿਹੜਾ ਨੁਕਸਾਨ ਉੱਥੇ ਪਹੁੰਚਿਆ ਜਿਹੜਾ ਹੈਗਾ ਆ 200 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਵੱਖ-ਵੱਖ ਥਾਵਾਂ ਤੋਂ ਕਰਨਾ ਪਿਆ ਹੈਗਾ ਆ। ਉਧਰ ਜਿਹੜੀ ਹਰਜੋਤ ਸਿੰਘ ਜੀ ਪੈਟਰਸਨ ਤੇ ਗ੍ਰੇਸਨ ਇਲਾਕਾ ਹੈ ਉਹਦੇ ਵਿੱਚ ਇਵੈਕੂਏਸ਼ਨ ਵਾਰਨਿੰਗਸ ਅੱਜ ਆਲਰੇਡੀ ਉਹਨਾਂ ਨੇ ਜਾਰੀ ਕਰ ਦਿੱਤੀਆਂ। ਸਟੈਨਿਸਲਸ ਕਾਉਂਟੀ ਦੀਆਂ ਖਬਰਾਂ ਜਿਹੜੀਆਂ ਉਹ ਕੁਛ ਆ ਰਹੀਆਂ ਨੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਹੈ। ਸੈਨ ਮਕੀਨ ਰਿਵਰ ਜਿਹੜੀ ਆ ਇਹਦੇ ਆਲੇ ਦੁਆਲੇ ਦੋਨੋਂ ਸ਼ਹਿਰ ਨੇ ਤੇ ਦਰਿਆ ਜਿਹੜਾ ਇੱਥੇ ਸਵੈਲ ਕਰ ਸਕਦਾ ਆ, ਚੜ ਸਕਦਾ ਹੈ, ਚੜ ਰਿਹਾ ਆ ਤੇ ਉਹਦੇ ਕਰਕੇ ਇਹਨਾਂ ਨੇ ਇਹ ਜਿਹੜਾ ਕੀਤਾ ਹੈ। ਕਾਉਂਟੀ ਨੇ ਆਲਰੇਡੀ 2 ਜਿਹੜੇ ਸ਼ੈਲਟਰ ਆ ਉਹ ਸਾਲਵੇਸ਼ਨ ਆਰਮੀ ਰੈੱਡ ਸ਼ੀਲਡ ਜਿਹੜਾ ਲਾਸ ਵੇਗਸ ਸਟਰੀਟ ਤੇ ਜਿਹੜੇ ਸਟੈਨਿਸਲਸ ਕਾਉਂਟੀ ਫੇਅਰ ਗਰਾਊਂਡ ਟਰਲਕ ਦੇ ਵਿੱਚ ਆ ਉੱਥੇ ਉਹਨਾਂ ਨੇ ਦੱਸੇ ਹੈਗੇ ਆ। ਮੋਡੈਸਟੋ ਏਰੀਏ ਦੇ ਵਿੱਚ ਵੀ ਜਿਹੜੇ ਸ਼ਨਿਚਰਵਾਰ ਨੂੰ ਕਈਆਂ ਨੇ ਇਵੈਕੂਏਸ਼ਨ ਵਾਰਨਿੰਗਸ ਉਹਨਾਂ ਨੂੰ ਜਾਰੀ ਕੀਤੀਆਂ ਗਈਆਂ ਸੀ ਜਿਹੜੀਆਂ 1000 ਲੋਕਾਂ ਦੇ ਉੱਤੇ ਲਾਗੂ ਜਿਹੜੀਆਂ ਉਹ ਹੋਣੀਆਂ ਸੀਗੀਆਂ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਜਿਹੜੀ ਚੱਲ ਰਹੀ ਹੈਗੀ ਹੈ। ਥੰਡਰਸਟੋਰਮਸ ਸਨੋ ਇਹ ਹੁਣ ਆਮ ਹੀ ਜਿਹੜਾ ਹਰਜੋਤ ਸਿੰਘ ਜੀ ਰਹਿਣ ਵਾਲੇ ਹੈਗੇ ਆ। ਅਗਲੇ ਫਿਰ ਮੰਡੇ ਦੀ ਸ਼ਾਮ ਤੋਂ ਲੈ ਕੇ ਵੈਡਨਸਡੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਜਿਹੜਾ ਆ ਉਹ ਪੈ ਸਕਦਾ ਆ ਤੇ ਉਹਦੇ ਨਾਲ ਕਾਫੀ ਜ਼ਿਆਦਾ ਡੈਮੇਜ ਹੋਊਗਾ। ਟੋਲੋਮਨ ਕਾਉਂਟੀ ਦੇ ਵਿੱਚ ਕਹਿੰਦੇ ਵੀ ਗੜੇ ਇੰਨੇ ਮੋਟੇ ਪਏ, ਕਈ ਗੱਡੀਆਂ ਦੀਆਂ ਵਿੰਡ ਸ਼ੀਲਡਸ ਵੀ ਜਿਹੜੀਆਂ ਆ ਉਹ ਟੁੱਟ ਗਈਆਂ ਹੈਗੀਆਂ ਆ। ਵੈਲੀ ਦੇ ਵਿੱਚ 1 ਤੋਂ 2 ਇੰਚ ਤੱਕ ਰੇਨ ਤੇ ਫੁੱਟ ਹਿਲਸ ਦੇ ਵਿੱਚ 3 ਤੋਂ 5 ਇੰਚ ਤੱਕ ਜਿਹੜਾ ਮੀਂਹ ਆ ਉਸ ਦੀਆਂ ਕਿਆਸਣੀਆਂ ਇਸ ਟਾਈਮ ਦੱਸੀਆਂ ਜਾ ਰਹੀਆਂ ਹੈਗੀਆਂ। ਸੋ ਟ੍ਰੈਫਿਕ ਵੀ ਇਸ ਦੇ ਨਾਲ ਓਬਵੀਅਸਲੀ ਫਰਕ ਜਿਹੜਾ ਆ ਉਹ ਪੈਂਦਾ ਆ ਤੇ ਇਸ ਦੇ ਨਾਲ ਆਪਾਂ ਦੇਖਦੇ ਹੀ ਹਾਂ ਵੀ ਜਿੱਥੇ ਅਰਬਨ ਫਲੱਡਿੰਗ ਦੀ ਖਤਰਾ ਵੀ ਜਿਹੜਾ ਉਹ ਨਾਲ ਬਣ ਜਾਂਦਾ ਹੈਗਾ ਆ। ਤੇ ਕਈ ਥਾਵਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅੱਜ ਟੋਰਨੇਡੋ ਵਾਰਨਿੰਗ ਨੈਸ਼ਨਲ ਵੈਦਰ ਸਰਵਿਸ ਨੇ ਜਿਹੜੀ ਉਹ ਜਾਰੀ ਕੀਤੀ ਸੀਗੀ। ਸੋ ਇਹ ਵੀ ਜਿਹੜਾ ਕੈਲੀਫੋਰਨੀਆ ਦੇ ਇਲਾਕਿਆਂ ਦੇ ਵਿੱਚ ਜਿਹੜੇ ਕਈ ਥਾਵਾਂ ਦੇ ਉੱਤੇ ਇਹਨਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਜਿਹੜੀ ਉਹ ਰਹੂਗੀ। ਸੋ ਟੋਲੋਮਨੀ ਕਾਉਂਟੀ ਦੇ ਵਿੱਚ ਇਹ ਪਹਿਲਾਂ ਜਿਹੜੀ ਇਹਨਾਂ ਨੇ ਟੋਰਨੇਡੋ ਵਾਰਨਿੰਗ ਕੀਤੀ ਸੀ ਤੇ ਸੈਟਰਡੇ ਨੂੰ ਜਿਹੜਾ ਆ ਟੋਲੋਮਨ ਕਾਉਂਟੀ ਦੇ ਵਿੱਚ ਕਨਫਰਮ ਕੀਤਾ ਗਿਆ ਇੱਕ ਟੋਰਨੇਡੋ ਜਿਹੜਾ ਉਹ ਜਿਹੜਾ ਟੱਚ ਡਾਊਨ ਵੀ ਜਿਹੜਾ ਉਹ ਹੋਇਆ ਸੀਗਾ। ਸੋ ਵੈਦਰ ਦਾ ਪਤਾ ਨਹੀਂ ਲੱਗ ਰਿਹਾ। ਹੁਣ ਦੇਖੋ ਹਰਜੋਤ ਸਿੰਘ ਜੀ ਇੱਥੇ ਸੈਲਮਾ ਕਰਮਨ ਫਰੈਜ਼ਨੋ ਕਲੋਵਿਸ ਤੋਂ ਕੋਈ ਬਹੁਤਾ ਦੂਰ ਨਹੀਂ ਆ ਪਰ ਇੱਥੇ ਗੜੇਮਾਰੀ ਨਹੀਂ ਹੋਈ ਪਰ ਉੱਧਰ ਜਿਹੜੀ ਉਹ ਬਹੁਤ ਜ਼ਿਆਦਾ ਤਗੜਾ ਜਿਹੜੇ ਥੰਡਰਸਟੋਰਮ ਜਿਹੜੇ ਹੋਏ ਆ ਜਿਸ ਕਰਕੇ ਕਾਫੀ ਭਾਰੀ ਨੁਕਸਾਨ ਉੱਥੇ ਲੋਕਾਂ ਨੂੰ ਝੱਲਣਾ ਪੈ ਰਿਹਾ ਹੈਗਾ ਜੀ। ਇਸੇ ਤਰ੍ਹਾਂ ਜੇ ਅਮਰੀਕਾ ਵੱਲ ਦੇਖੀਏ ਨਿਊਯਾਰਕ ਵੱਲ ਵੀ ਕਾਫੀ ਸਨੋ ਪੈਣੀ ਹੈ। ਨਿਊ ਹੈਂਪਸ਼ੀਅਰ ਤਾਂ 12 ਇੰਚ ਤੱਕ ਸਨੋ ਪਊਗੀ ਆਉਣ ਵਾਲੇ 24 ਘੰਟਿਆਂ ਦੇ ਵਿੱਚ। ਸੋ ਪੂਰੇ ਅਮਰੀਕਾ ਦੇ ਵਿੱਚ ਜਿਹੜਾ ਵੈਦਰ ਆ ਕਾਫੀ ਇਸ ਟਾਈਮ ਖਰਾਬ ਚੱਲ ਰਿਹਾ ਹੈਗਾ।